ਹਿਮਾਚਲ ਦੇ ਵਿੱਚ ਜੋ ਕਲਾਊਡ ਬਸਟ ਹੋਇਆ ਜਾਂ ਦੂਜਾ ਹੋਇਆ, ਇਹਦਾ ਇੱਕੋ ਇੱਕ ਕਾਰਨ ਹੈ ਕਿ ਲੋਕ ਜਿਹੜੇ ਨੇ ਉਹ ਇਨੋਸੈਂਟ ਜਾਨਵਰਾਂ ਨੂੰ ਮਾਰਦੇ ਨੇ, ਮਾਸੂਮ ਉਹਨਾਂ ਦਾ ਮਾਸ ਖਾਂਦੇ ਨੇ। ਜਿਹੜੇ ਇਨੋਸੈਂਟ ਐਨੀਮਲ ਨੇ ਇਹਨਾਂ ਦੀ ਇੱਕ ਸਿੰਬਿਓਟਿਕ ਰਿਲੇਸ਼ਨਸ਼ਿਪ ਹੈ ਐਨਵਾਇਰਨਮੈਂਟ ਦੇ ਨਾਲ, ਉਹ ਤੁਹਾਨੂੰ ਨਜ਼ਰ ਨਹੀਂ ਆ ਸਕਦੀ, ਮੈਨੂੰ ਨਜ਼ਰ ਆਉਂਦੀ ਹੈ। ਔਰ ਜੇ ਉਹਨਾਂ ਨੇ ਕਿਹਾ ਕਿ ਵੀ ਇਹ ਜੇ ਬਾਰ-ਬਾਰ ਹੋ ਰਹੀਆਂ ਨੇ, ਇਹਦਾ ਕਾਰਨ ਹੀ ਇਹ ਹੈ ਕਿ ਐਨੀਮਲਸ ਦੇ ਉੱਤੇ ਕਰੂਐਲਿਟੀ ਹੋ ਰਹੀ ਹੈ। ਉਹਨੇ ਸਟੂਡੈਂਟਸ ਨੂੰ ਕਿਹਾ ਜੀ ਤੁਸੀਂ ਪ੍ਰਣ ਲਓ ਕਿ ਤੁਸੀਂ ਮੀਟ ਨਹੀਂ ਖਾਓਗੇ, ਕਿਉਂਕਿ ਇਹਦੇ ਖਾਣ ਨਾਲ ਹੀ ਇਹ ਜਿਹੜੇ ਬੱਦਲ ਫਟ ਰਹੇ ਨੇ, ਇਹਦੇ ਨਾਲ ਹੀ ਜਿਹੜਾ ਉਹ ਸੋਇਲ ਐਰੋਜਨ ਹੋ ਰਿਹਾ, ਜਿਹੜਾ ਲੈਂਡਸਲਾਈਡ ਹੋ ਰਿਹਾ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵੀਆਂ ਦੇ ਸਾਇੰਸਦਾਨਾਂ ਤੇ ਬੁੱਧੀਜੀਵੀਆਂ ਦਾ ਕੀ ਪੱਧਰ ਹੈ। ਇਸ ਦੀ ਇੱਕ ਜਿਹੜੀ ਉਦਾਹਰਨ ਹਿਮਾਚਲ ਦੀ ਮੰਡੀ ਵਿੱਚ ਸਥਿਤ ਆਈ.ਆਈ.ਟ ਦੇ ਇੱਕ ਡਾਇਰੈਕਟਰ ਦਾ ਵਿਦਿਆਰਥੀਆਂ ਨੂੰ ਦਿੱਤਾ ਗਿਆ ਇੱਕ ਲੈਕਚਰ ਹੈ। ਸੋ ਉਸ ਅਨੁਸਾਰ ਹਿਮਾਚਲ ਵਿੱਚ ਜੋ ਕਲਾਊਡ ਬਸਟ ਹੋਏ ਨੇ ਜਾਂ ਕਹਿ ਲਓ ਕਿ ਬੱਦਲ ਫਟੇ ਹਨ ਅਤੇ ਜ਼ਮੀਨ ਖਿਸਕਣ ਨਾਲ ਤਬਾਹੀ ਹੋਈ ਹੈ, ਉਸ ਦਾ ਵੱਡਾ ਕਾਰਨ ਲੋਕਾਂ ਵਿੱਚ ਜਾਨਵਰਾਂ ਦਾ ਮੀਟ ਖਾਣਾ ਹੈ। ਉਸ ਨੇ ਵਿਦਿਆਰਥੀਆਂ ਵੱਲੋਂ ਇਹ ਵੀ ਪ੍ਰਣ ਲਿਆ ਕਿ ਉਹ ਮੀਟ ਨਹੀਂ ਖਾਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਾਈਡਨ ਮੋਦੀ ਮੁਲਾਕਾਤ ਦੇ ਵਿੱਚ ਜਿੱਥੇ ਉਹਨਾਂ ਨੇ ਡਿਫੈਂਸ ਨਾਲ ਰਿਲੇਟਡ ਜਾਂ ਫਿਊਚਰ ਦੀਆਂ ਹੋਰ ਕੀ ਟੈਕਨੋਲੋਜੀ ਕੀ ਦੇਣਾ, ਇਸ ਦੇ ਉੱਤੇ ਗੱਲ ਕੀਤੀ। ਉਹਦੇ 'ਚ ਇਹ ਵੀ ਕਿਹਾ ਗਿਆ ਕਿ ਜੇ ਅਗਲੇ ਵਰੇ ਭਾਰਤ ਔਰ ਅਮਰੀਕਾ ਦਾ ਜਿਹੜਾ ਅਮਰੀਕਾ ਦੀ ਨਾਸਾ ਸਪੇਸ ਏਜੰਸੀ ਹੈ ਉਹਦੇ ਨਾਲ ਮਿਲ ਕੇ ਜਿਹੜਾ ਕੋਈ ਸਾਂਝਾ ਪ੍ਰੋਗਰਾਮ ਹੋਏਗਾ ਜਿਹਦੇ 'ਚ ਭਾਰਤ ਦੇ ਬੰਦੇ ਨੂੰ ਜਿਹੜਾ ਉਹ ਸਪੇਸ ਦੇ ਵਿੱਚ ਭੇਜਿਆ ਜਾਏਗਾ। ਇਸ ਕਿਸਮ ਦਾ ਕੁਝ ਚੱਲ ਰਿਹਾ। ਅੱਛਾ, ਹੁਣ ਜਦੋਂ ਅਸੀਂ ਜਿਨ੍ਹਾਂ ਦੇ ਹੱਥ 'ਚ ਪਾਵਰ ਹੈ ਔਰ ਜਿਹੜੇ ਹਿੰਦੂਤਵਾਦੀ ਆਈਡੀਓਲੋਜੀ, ਜਿਨ੍ਹਾਂ ਨੇ ਯੂਨੀਵਰਸਿਟੀਆਂ ਦੇ ਸਿਲੇਬਸ ਦੇ ਵਿੱਚ ਐਸਟਰੋਲੋਜੀ, ਜੋਤਿਸ਼, ਮੰਤਰ ਪੜ੍ਹਨਾ ਜਾਂ ਵਸਤੂ ਸ਼ਾਸਤਰ ਇਹ ਹੈ ਵੀ ਜੇ ਤੁਹਾਡੇ ਘਰ ਦਾ ਦਰਵਾਜ਼ਾ ਇੱਧਰ ਨੂੰ ਹੈ ਤਾਂ ਤੁਹਾਡਾ ਬੈਡ ਲੱਕ ਹੈ, ਉਹ ਚੰਗੇ ਭਲੇ ਘਰ ਤੋੜਾ ਕੇ ਦੂਜੇ ਪਾਸੇ ਬਣਾ ਰਹੇ ਨੇ ਔਰ ਉਹਨੂੰ ਪੂਰਾ ਐਜ਼ ਏ ਸਾਇੰਸ ਵਸਤੂ ਸ਼ਾਸਤਰ ਨੂੰ ਜਿਹੜਾ ਹੈ ਉਹ ਰੈਕਗਨੀਸ਼ਨ ਦਿੱਤੀ ਹੋਈ ਹੈ। ਔਰ ਇਕੱਲਾ ਇਹੀ ਨਹੀਂ, ਉਹਨਾਂ ਨੇ ਜਿਵੇਂ ਆਪਣੇ ਸਿਲੇਬਸ ਦੇ ਵਿੱਚੋਂ ਸਟੂਡੈਂਟਸ ਦੇ ਡਾਰਵਿਨ ਦੇ ਐਵੋਲੂਸ਼ਨ ਦੀ ਥਿਊਰੀ ਨੂੰ ਬਾਹਰ ਕੱਢ ਦਿੱਤਾ ਹੈ। ਹੋਰ ਬਹੁਤ ਸਾਰੇ ਜਿਹੜੇ ਸਾਇੰਟੀਫਿਕ ਟੈਂਪਰ ਦੀ ਥਾਂ ਆਪਣੀਆਂ ਕਹਾਣੀਆਂ ਕਿ ਜੀ ਇਹ ਜਿਹੜਾ ਦੁਨੀਆ ਹੈ ਲੱਖਾਂ ਸਾਲ ਪਹਿਲਾਂ ਉਹ ਸਤਯੁਗ ਸੀ, ਫਿਰ ਤ੍ਰੇਤਾ ਦੁਆਪਰ ਸੀ। ਫਿਰ ਇਕੱਲਾ ਇਹ ਨਹੀਂ ਵੀ ਇਸ ਵੱਡੇ ਜਿਹੜੇ ਨਰਿੰਦਰ ਮੋਦੀ ਜਨਾਬ ਨੇ, ਉਹਨਾਂ ਨੇ ਪਲਾਸਟਿਕ ਸਰਜਨਸ ਔਰ ਦੂਸਰਿਆਂ ਦੀ ਜਿਹੜੀ ਹੈ ਕਾਨਫਰੰਸਾਂ ਦੇ ਵਿੱਚ ਬੋਲਦੇ ਆ, ਇਹ ਤਕਰੀਰਾਂ ਕੀਤੀਆਂ ਉਦਘਾਟਨ ਕਰਦੇ ਆ ਕਿ ਜੀ ਤੁਸੀਂ ਤਾਂ ਅੱਜ ਸਰਜਨ ਬਣੇ ਹੋ, ਸਾਡੇ ਤਾਂ ਇੱਥੇ ਇੱਦਾਂ ਦੇ ਸੀ। ਦੇਖੋ ਗਣੇਸ਼ ਜੀ ਦੇ ਜਿਹੜੇ ਹਾਥੀ ਦੀ ਸੁੰਡ ਲਾਈ ਹੈ, ਇਹ ਸਾਡੇ ਪਲਾਸਟਿਕ ਸਰਜਨਸ ਨਹੀਂ। ਜਿਹੜਾ ਹੈ ਉਸ ਜ਼ਮਾਨੇ 'ਚ ਭਾਰਤ ਦੀ ਇੰਨੀ ਤਰੱਕੀ ਸੀ ਕਿ ਉਹ ਹਾਥੀ ਦਾ ਸਿਰ ਜਿਹੜਾ ਉਹਨਾਂ ਨੇ ਉਹਦੇ 'ਤੇ ਜੜਿਆ। ਫਿਰ ਇੱਕ ਹੋਰ ਉਹਨਾਂ ਦੇ ਜਿਹੜੇ ਹਰਸ਼ਵਰਧਨ ਹੈਲਥ ਮਿਨਿਸਟਰ ਹੁੰਦਾ ਸੀ, ਉਹਨੇ ਕਿਹਾ ਜੀ ਇਹ ਹੁਣ ਬਾਹਰ ਟੈਸਟ ਟਿਊਬ ਬੇਬੀਜ਼ ਔਰ ਦੂਸਰੀਆਂ ਤਾਂ ਅੱਧੀ ਸਦੀ ਪਹਿਲਾਂ ਅਮਰੀਕਾ ਜਾਂ ਦੂਜਿਆਂ ਨੇ ਕੱਢੀਆਂ। ਸਾਡੇ ਦੇਖੋ ਜੇ ਹੁਣ ਕੌਰਵ 100 ਭਰਾ ਸੀ, ਐਵੇਂ ਥੋੜ੍ਹੀ ਸੀ, ਉਹ ਤਾਂ ਗਮਲਿਆਂ ਦੇ ਵਿੱਚ ਵੀ ਜਿਹੜਾ ਉਹ ਬੱਚੇ ਪੈਦਾ ਕਰ ਦਿੰਦੇ ਸੀ। ਉਹ ਸਾਡੀਆਂ ਅਸੀਂ ਟੈਸਟ ਟਿਊਬ ਬੇਬੀਜ਼ ਆਪਣਾ ਹੋਰ ਬਹੁਤ ਸਾਰਾ ਇਸ ਕਿਸਮ ਦਾ ਕਰਦੇ ਨੇ। ਹੁਣ ਇਸ ਸਾਰੇ ਦੇ ਚੱਲਦੇ ਆ, ਜੇ ਸੌਫਟਵੇਅਰ ਜਾਂ ਦੂਸਰੇ ਫੀਲਡ ਦੇ ਵਿੱਚ ਭਾਰਤ ਨੇ ਉਹਦੀ ਉਹ ਜਿਹੜਾ ਉਹਨਾਂ ਦੀ ਮਨੀ ਮੇਕਰ ਵੀ ਹੈ, ਫੋਰਨ ਐਕਸਚੇਂਜ ਵੀ ਕਮਾਉਂਦੇ ਨੇ, ਉਹਨਾਂ ਦੇ ਲੋਕ ਵੀ ਬਾਹਰ ਇੰਪਲੋਈ ਹੋਏ ਨੇ। ਅਤੇ ਉਹ ਆਈ.ਆਈ.ਟ ਸੈਕਟਰ ਹੈ ਜਿਹਨੂੰ ਜ਼ਾਹਰ ਹੈ ਨਹਿਰੂ ਪੀਰੀਅਡ ਦੇ ਵਿੱਚ 50-60s 'ਚ ਉਹਨਾਂ ਨੇ ਸਟੈਂਡਰਡ ਇੰਸਟੀਚਿਊਟਸ 'ਚ ਐਜੂਕੇਸ਼ਨ ਨੂੰ ਤਰਜੀਹ ਦੇ ਕੇ ਈਵਨ ਸਾਇੰਸ ਦੇ ਹਵਾਲੇ ਨਾਲ ਵੀ ਉਹ ਜਿਹੜਾ ਉਹਨਾਂ ਦਾ ਪ੍ਰੋਗਰਾਮ ਜਿਹੜੇ ਉਹਨਾਂ ਨੇ ਅੱਡ ਡਾਕਟਰ ਭਾਵਾ ਔਰ ਦੂਸਰਿਆਂ ਦੇ ਰਾਹੀਂ ਲੀਕੇ, ਉਸ ਦੇ ਨਤੀਜੇ ਹੁਣ ਜਿਹੜਾ ਦੇਖੇ ਜਾ ਰਹੇ ਨੇ। ਪਰ ਜਿਹੜੀ ਅੱਜ ਜਿਨ੍ਹਾਂ ਦੇ ਕੋਲ 9 ਸਾਲ ਤੋਂ ਪਾਵਰ ਹੈ, ਔਰ ਉਹ ਜਿਹੜੀ ਸਾਇੰਸ ਦੇ ਨਾਂ ਥੱਲੇ ਜੋ ਕੁਛ ਉਹ ਆਪਣਾ ਸੁਪਰਸਟੀਸ਼ਨ ਔਰ ਆਪਣਾ ਕਾਲਾ ਜਾਦੂ ਪਰੋਸ ਰਹੇ ਨੇ, ਉਹਦਾ ਇੱਕ ਨਤੀਜਾ। ਔਰ ਕਿਉਂਕਿ ਕੱਲ੍ਹ ਸਾਰੇ ਮੇਨ ਜਿਹੜਾ ਸੋਸ਼ਲ ਮੀਡੀਆ 'ਤੇ ਖਬਰ ਹੈ, ਈਵਨ ਪ੍ਰਿੰਟ ਮੀਡੀਆ 'ਚ ਵੀ ਹੈ, BBC ਨੇ ਵੀ ਇਹਦਾ ਨੋਟਿਸ ਲਿਆ। ਹੁਣ ਇੱਕ ਵੱਡਾ ਆਈ.ਆਈ.ਟ ਇੰਸਟੀਚਿਊਟ ਮੰਡੀ ਦੇ ਵਿੱਚ ਹੈ ਔਰ ਉਹਦੇ ਮੇਨ ਡਾਇਰੈਕਟਰ ਨੇ ਲਕਸ਼ਮੀ ਤਾਰ ਬਹਿਰਾ। ਹੁਣ ਉਹ ਸਟੂਡੈਂਟਸ ਬੈਠੇ ਨੇ ਉਹਦੇ ਔਰ ਵੀਡੀਓ ਵਾਇਰਲ ਹੋਈ। ਹੁਣ ਉਹਦੇ 'ਚ ਉਹਨਾਂ ਨੂੰ ਕਹਿ ਰਹੇ ਨੇ, ਕਿਉਂਕਿ ਹਿਮਾਚਲ 'ਚ ਪਿੱਛੇ ਜਦੋਂ ਕਲਾਊਡ ਬਸਟ ਹੋਈ, ਲੈਂਡਸਲਾਈਡਸ ਹੋਈ, ਬੜੀ ਤਬਾਹੀ ਹੋਈ, 500-600 ਬੰਦਾ ਮਰ ਗਿਆ ਔਰ ਕਰੋੜਾਂ ਰੁਪਏ ਦੀ ਜਿਹੜੀ ਹੈ ਉਹ
ਉਹਦਾ ਪ੍ਰੋਪਰਟੀ ਦਾ ਨੁਕਸਾਨ ਹੋਇਆ। ਹੁਣ ਉਹਦਾ ਕਾਰਨ ਕੀ ਹੈ? ਦੇਖੋ ਆਮ ਤਾਂ ਜਿਹੜਾ ਈਵਨ ਸੁਪਰੀਮ ਕੋਰਟ ਨੇ ਨੋਟਿਸ ਲਿਆ ਕਿ ਵੀ ਤੁਸੀਂ ਲਗਾਤਾਰ ਕੰਸਟਰਕਸ਼ਨ ਕਰ ਰਹੇ ਹੋ, ਜ਼ਮੀਨ ਦੇ ਥੱਲੋਂ ਸੋਇਲ ਐਰੋਜਨ ਹੋ ਰਹੀ ਹੈ ਅਨਪਲੈਨਡ ਤਰੀਕੇ ਨਾਲ ਪਹਾੜਾਂ ਦੇ ਵਿੱਚ, ਜਿੱਥੇ ਵੱਡੇ ਵੱਡੇ ਰੌਕਸ ਹੁੰਦੀਆਂ ਨੇ, ਦੂਸਰੀਆਂ ਹੁੰਦੀਆਂ ਨੇ, ਕੁਦਰਤ ਦਾ ਇੱਕ ਆਪਣਾ ਨਿਜ਼ਾਮ ਹੈ। ਸੋ ਉਹਦੀ ਇਨਵੈਸਟੀਗੇਸ਼ਨ ਤਾਂ ਇਸ ਲੈਵਲ ਤੇ ਹੋਣ ਦੀ ਗੱਲ ਹੋ ਰਹੀ ਹੈ ਕਿ ਭਾਈ ਫਿਊਚਰ 'ਚ ਇਸ ਕਿਸਮ ਦੀ ਟ੍ਰੈਜਡੀ ਨਾ ਹੋਏ, ਇਹਨੂੰ ਕਿਵੇਂ ਰੋਕਿਆ ਜਾਏ। ਤੇ ਇਹ ਮੰਡੀ ਹਿਮਾਚਲ ਦਾ ਟਾਊਨ ਹੈ, ਉੱਥੇ ਆਈ.ਆਈ.ਟ ਹੈ, ਔਰ ਇੱਥੇ ਜਨਾਬ ਲక్ష్ਮੀ ਤਾਰ ਕਹਿ ਰਹੇ ਨੇ, ਉਹਨਾਂ ਦੀ ਐਗਜ਼ੈਕਟ ਸਪੀਚ ਜਿਹੜੀ ਸਾਰੇ ਮੀਡੀਆ 'ਚ ਔਰ BBC ਤੇ ਉਹਨਾਂ ਨੇ ਕਿਹਾ, Himachal Pradesh will have a significant downfall if we do not stop butchering animals. You are butchering animals there, the innocent animals. It has a symbiotic relationship with the degradation of the environment as well, which you cannot see right now, but it is there. It is having landslides, cloudbursts, and many other things again and again. These are all effects of cruelty on animals. People eat meat. ਹੁਣ ਇਹ ਉਹ ਕਹਿ ਰਹੇ ਨੇ ਕਿ ਜੀ ਇਹ ਹਿਮਾਚਲ ਦੇ ਵਿੱਚ ਜੋ ਕਲਾਊਡ ਬਸਟ ਹੋਇਆ ਜਾਂ ਦੂਜਾ ਹੋਇਆ, ਇਹਦਾ ਇੱਕੋ ਇੱਕ ਕਾਰਨ ਹੈ ਕਿ ਲੋਕ ਜਿਹੜੇ ਨੇ ਉਹ ਇਨੋਸੈਂਟ ਜਾਨਵਰਾਂ ਨੂੰ ਮਾਰਦੇ ਨੇ, ਮਾਸੂਮ ਉਹਨਾਂ ਦਾ ਮਾਸ ਖਾਂਦੇ ਨੇ, ਔਰ ਇਹ ਜਿਹੜੇ ਇਨੋਸੈਂਟ ਐਨੀਮਲ ਨੇ ਇਹਨਾਂ ਦੀ ਇੱਕ ਸਿੰਬਿਓਟਿਕ ਰਿਲੇਸ਼ਨਸ਼ਿਪ ਹੈ ਐਨਵਾਇਰਨਮੈਂਟ ਦੇ ਨਾਲ। ਉਹ ਤੁਹਾਨੂੰ ਨਜ਼ਰ ਨਹੀਂ ਆ ਸਕਦੀ, ਮੈਨੂੰ ਨਜ਼ਰ ਆਉਂਦੀ ਹੈ। ਔਰ ਜੇ ਉਹਨਾਂ ਨੇ ਕਿਹਾ ਕਿ ਵੀ ਇਹ ਜੇ ਬਾਰ-ਬਾਰ ਹੋ ਰਹੀਆਂ ਨੇ, ਇਹਦਾ ਕਾਰਨ ਹੀ ਇਹ ਹੈ ਕਿ ਐਨੀਮਲਸ ਦੇ ਉੱਤੇ ਕਰੂਐਲਿਟੀ ਹੋ ਰਹੀ ਹੈ ਔਰ ਲੋਕ ਮੀਟ ਖਾਂਦੇ ਨੇ। ਫਿਰ ਉਹਨੇ ਕਿਹਾ ਟੂ ਬਿਕਮ ਗੁੱਡ ਹਿਊਮਨ ਬੀਇੰਗਸ what you have to do, ਉਹ ਪੁੱਛ ਰਿਹਾ ਕਿ ਜੀ ਅੱਛੇ ਇਨਸਾਨ ਬਣਨ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ। no to meat eating, he further said, and then went on to ask students to vow not to eat meat. ਉਹਨੇ ਕਿਹਾ ਜੀ, ਉਹਨੇ ਪਹਿਲਾਂ ਕਿਹਾ ਕਿ ਵੀ ਆਹ, ਫਿਰ ਉਹਨੇ ਸਟੂਡੈਂਟਸ ਨੂੰ ਕਿਹਾ ਜੀ ਤੁਸੀਂ ਪ੍ਰਣ ਲਓ ਕਿ ਤੁਸੀਂ ਮੀਟ ਨਹੀਂ ਖਾਓਗੇ, ਕਿਉਂਕਿ ਇਹਦੇ ਖਾਣ ਨਾਲ ਹੀ ਇਹ ਜਿਹੜੇ ਬੱਦਲ ਫਟ ਰਹੇ ਨੇ, ਇਹਦੇ ਨਾਲ ਹੀ ਜਿਹੜਾ ਉਹ ਸੋਇਲ ਐਰੋਜਨ ਹੋ ਰਿਹਾ, ਜਿਹੜਾ ਲੈਂਡਸਲਾਈਡ ਹੋ ਰਿਹਾ। ਹੁਣ ਅਸੀਂ ਇਸ ਦੇ ਉੱਤੇ ਹੋਰ ਕੀ ਕਹਿ ਸਕਦੇ ਹਾਂ? ਹੁਣ ਇਹ ਉਹੀ ਬੰਦਾ ਹੈ, ਇਹਦਾ ਕੁਛ ਦੇਰ ਪਹਿਲਾਂ ਇੱਕ ਹੋਰ ਵੀਡੀਓ ਇਹਦੀ ਆਈ ਸੀ ਕਿ ਕੁਛ ਮਹੀਨੇ ਪਹਿਲਾਂ, ਜਿਹਦੇ 'ਚ ਉਹਨੇ ਕਿਹਾ ਸੀ, ਔਰ ਇਹਨਾਂ ਇਸ ਰਿਪੋਰਟ 'ਚ ਹੀ ਹੈ, ਜਿਹਦੇ ਉਹਨੇ ਕਿਹਾ ਕਿ ਲਾਸਟ ਈਅਰ ਹੀ ਹਿਟ ਦਾ ਹੈਡਲਾਈਨਸ ਫॉर ਕਲੇਮਿੰਗ that he was involved in an act of exorcism to rid his friend's apartment and family of evil spirits by chanting ਵੇਦ ਮੰਤਰਾ। ਉਹਨੇ ਕਿਹਾ ਜੀ, ਪਿਛਲੇ ਸਾਲ ਦੀ ਇੱਕ ਵੀਡੀਓ ਆਈ ਸੀ, ਉਹਨੇ ਕਿਹਾ ਜੀ ਮੇਰੇ ਇੱਕ ਦੋਸਤ ਦੇ ਘਰ ਦੇ ਵਿੱਚ ਮਾੜੀਆਂ ਰੂਹਾਂ ਸੀ, ਉਹ ਬਹੁਤ ਤੰਗ ਕਰਦੀਆਂ ਸੀ ਫੈਮਿਲੀ ਨੂੰ, ਤੇ ਮੈਂ ਜਾ ਕੇ ਵੇਦ ਮੰਤਰ ਔਰ ਦੂਸਰੇ ਪੜ੍ਹ ਕੇ ਉਹ ਜਿਹੜੀਆਂ ਮਾੜੀਆਂ ਰੂਹਾਂ ਨੇ ਉਹਨਾਂ ਨੂੰ ਭਜਾ ਦਿੱਤਾ। ਐਕਸੋਰਸਿਜ਼ਮ ਉਹਨੂੰ ਕਹਿੰਦੇ ਨੇ। ਔਰ ਇਹ ਜਨਾਬ ਹੁਣ ਭਾਰਤ ਦੇ ਏਡੇ ਵੱਡੇ ਸਾਇੰਸਦਾਨ ਜੀਨੀਅਸ ਨੇ, ਅਸੀਂ ਇਹੀ ਕਹਿ ਸਕਦੇ ਹਾਂ ਕਿ ਬਈ ਮੋਦੀ ਦੀ ਥਾਂ ਤੇ ਇਹਨੂੰ ਪ੍ਰਧਾਨ ਮੰਤਰੀ ਬਣਾਓ। ਹਾਲਾਂ ਸਾਡੇ ਇੱਕ ਵੀਰ ਨੇ ਲਿਖਿਆ ਕਿ ਜੀ ਤੁਸੀਂ ਮੋਦੀ ਕਹਿ ਰਹੇ ਹੋ, ਸਟੇਟ ਇਹ ਅੰਡਰਸਟੂਡ ਹੁੰਦਾ ਹੈ ਕਿ ਵੀ ਮੋਦੀ ਜਿਹੜੀ ਇੰਡੀਅਨ ਸਟੇਟ ਹੈ, ਇੰਡੀਅਨ ਸਟੇਟ ਕਹਿਣ ਕੋਲੋਂ ਫਿਰ RSS ਅਸੀਂ ਰਿਪੀਟਡਲੀ ਕਹਿੰਦੇ ਹਾਂ। ਸ਼ਾਇਦ ਇਹ ਵੀਰ ਰੈਗੂਲਰ ਸਾਡਾ ਪ੍ਰੋਗਰਾਮ ਨਹੀਂ ਸੁਣਦੇ, ਪਰ ਜਿਹੜਾ ਅੱਗੋਂ ਪ੍ਰੋਜੈਕਟ ਕੀਤਾ ਹੁੰਦਾ, ਜਦੋਂ ਤੁਸੀਂ ਕੋਈ ਕੇਸ ਕਿਸੇ ਹਵਾਲੇ ਨਾਲ ਕਹਿੰਦੇ ਹੋ, ਉਹਦਾ ਹੀ ਨਾਂ ਲੈਂਦੇ ਹੋ ਤੁਸੀਂ। ਪ੍ਰਾਈਮ ਮਿਨਿਸਟਰ ਵੀ ਉਹ ਹੈ। ਹੁਣ ਇਹ ਜੀਨੀਅਸ ਨੇ, ਸਾਇੰਸਦਾਨ, ਤੇ ਇਹਨਾਂ ਦੀ ਬੱਲੇ ਬੱਲੇ ਹੋਣੀ ਚਾਹੀਦੀ ਹੈ। ਇਹਨਾਂ ਨੂੰ ਤਾਂ ਜਿਹੜਾ ਉਹਨਾਂ ਨੇ ਕੀ ਹੈ, ਉਹ ਉਹਨਾਂ ਦਾ ਸਪੇਸ ਪ੍ਰੋਗਰਾਮ ਦਾ ਵੀ ਇੰਚਾਰਜ ਬਣਾਉਣਾ ਚਾਹੀਦਾ, ਕਿਉਂਕਿ ਜਿਹੜਾ ਸਪੇਸ ਪ੍ਰੋਗਰਾਮ ਦਾ ਇੰਚਾਰਜ ਹੈ ਸੋਮਨਾਥ ਕੇ ਕੀ, ਉਹਨੇ ਵੀ ਆਪਣੀ ਪ੍ਰੈਸ ਕਾਨਫਰੰਸ ਕਿਹਾ ਸੀ ਜੀ ਅਸੀਂ ਜਦੋਂ ਪੂਜਾ ਕਰਕੇ ਭੇਜਦੇ ਹਾਂ ਤੇ ਉਹਦੇ 'ਚ ਬਹੁਤ ਤਾਕਤ ਹੁੰਦੀ ਹੈ, ਔਰ ਅਸੀਂ ਜਿਹੜਾ ਇਹ ਸਾਰੇ ਹੀ ਸਾਇੰਸਦਾਨ ਅਸੀਂ ਇਸ ਦੇ ਵਿੱਚ ਯਕੀਨ ਰੱਖਦੇ ਹਾਂ। ਸੋ ਇਹਨਾਂ ਨੇ ਤਾਂ ਹੁਣ ਕਾਜ਼ ਹੀ ਲੱਭਣਾ ਸੀ, ਉਹਨਾਂ ਨੇ ਲੱਭ ਲਿਆ ਵੀ ਕਲਾਊਡ ਬਸਟ ਕਿਉਂ ਹੁੰਦੇ ਹੈ ਔਰ ਇਹ ਜਿਹੜੀ ਹੈ ਲੈਂਡਸਲਾਈਡ ਕਿਉਂ ਹੋਈ। ਇਸ ਦੇ ਉੱਤੇ ਵੈਸੇ ਚੰਗਾ ਹੋਇਆ ਕਿ ਮੋਦੀ ਸਰਕਾਰ ਇਹ ਮਿਸਟਰ ਜਿਹੜੇ ਲక్ష్ਮੀ ਚਾਰ ਬਹਿਰੇ ਨੇ, ਇਹਨਾਂ ਦਾ ਨਾਂ ਨੋਬਲ ਪ੍ਰਾਈਜ਼ ਲਈ ਨੋਮੀਨੇਟ ਕਰੇ ਕਿ ਵੀ ਇਹਨਾਂ ਨੂੰ ਨੋਬਲ ਪ੍ਰਾਈਜ਼ ਦਿੱਤਾ ਜਾਏ। ਬਹੁਤ ਵੱਡੀ ਰਿਸਰਚ ਕੀਤੀ ਹੈ। ਹਾਂਜੀ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।